व्यूअर्स वेलकम बैक ऑन आवर प्रोग्राम। डॉक्टर साहब, अगले इशू बारे ਤੁਹਾਡਾ ਕੀ ਕਹਿਣਾ ਹੈ? ਅਗਲੇ ਇਸ਼ੂ ਤੋਂ ਪਹਿਲਾਂ ਅਸੀਂ ਕੁਝ ਕਮੈਂਟਸ ਨੇ। ਵੀਰ ਜਗਤਾਰ ਸਿੰਘ ਲਿਖਦੇ ਨੇ, ਸਰ ਥੈਂਕਸ ਫॉर ਰੇਜ਼ਿੰਗ ਦਾ ਇਸ਼ੂ ਆਫ ਸਿਕਸ and now the politicians are looking like jokers when they are trying to play politics on water in Punjab. You can see the behavior, same parties in Punjab and outside of Punjab, but a joke. ਜਗਤਾਰ ਸਿੰਘ ਜੀ ਦਾ ਸ਼ੁਕਰੀਆ। ਇਹ ਬਿਲਕੁਲ ਠੀਕ ਹੈ। ਪਿਛਲੇ ਕੱਲ੍ਹ ਅਸੀਂ ਜਿੱਥੇ ਪਹਿਲਾ ਸੈਗਮੈਂਟ ਸੱਚੋ ਸੱਚ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਫੈਸਲਾ ਸੁਪਰੀਮ ਕੋਰਟ ਦਾ ਡਿਸਕਸ ਕੀਤਾ, ਉੱਥੇ TV 84 ਨਿਊਜ਼ 'ਚ ਅਮਰਵੀਰ ਸਿੰਘ ਨਾਲ ਵੀ ਮੇਰਾ ਇੰਟਰਵਿਊ ਸੀ ਔਰ ਸਾਨੂੰ ਖੁਸ਼ੀ ਹੈ ਕਿ ਵਿਦਨ ਲਾਸਟ 24 ਆਵਰਸ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਊਅਰਸ ਨੇ ਇਸ ਨੂੰ ਵਿਊ ਕੀਤਾ ਹੈ ਔਰ ਪੋਜ਼ੀਟਿਵ ਕਾਮੈਂਟ ਦਿੱਤੇ ਨੇ। ਔਰ ਇਹਨਾਂ 24 ਘੰਟਿਆਂ 'ਚ ਵੀ ਬਹੁਤ ਡਰਾਮੇਬਾਜ਼ੀ ਹੋਈ ਹੈ। ਜਿੱਥੇ ਆਮ ਆਦਮੀ ਪਾਰਟੀ ਨੇ ਕਰਪੂਰੀ ਦੇ ਮੌਕੇ 'ਤੇ ਮੋਰਚਾ ਸ਼ੁਰੂ ਕਰ ਦਿੱਤਾ ਹੈ, ਉੱਥੇ ਬਾਦਲ ਕਿਆ ਨੇ ਕਿਹਾ ਜੀ ਅਸੀਂ ਉਹਨੇ ਚਿੱਠੀ ਲਿਖੀ ਹੈ ਰਾਸ਼ਟਰਪਤੀ ਨੂੰ, ਫਿਰ ਕਿਹਾ ਜੀ ਅਸੀਂ ਜਿਹੜਾ ਅਜੇ ਇਹਨੂੰ ਮਾਸ ਮੂਵਮੈਂਟ ਨਹੀਂ ਬਣਾਵਾਂਗੇ, ਅਜੇ ਅਸੀਂ ਜਿਹੜਾ ਵੇਟ ਕਰਾਂਗੇ ਔਰ ਨੈਕਸਟ ਵੀਕ ਚੰਦੂ ਮਾਜਰਾ ਪਾਰਲੀਮੈਂਟ ਦੇ ਵਿੱਚ ਇੱਕ ਲਿਆਏਗਾ ਮਤਾ ਕਿ ਜੀ ਕੀ ਸੁਪਰੀਮ ਕੋਰਟ ਵੱਡਾ ਹੈ ਕਿ ਕਨਸਟੀਟਿਊਸ਼ਨ ਵੱਡਾ ਹੈ। ਔਰ ਇਸੇ ਤਰ੍ਹਾਂ ਕਾਂਗਰਸ ਨੇ ਪੰਜਾਬ ਭਰ ਦੇ ਵਿੱਚ ਲਹਿਰ ਛੇੜਨ ਦੀ ਗੱਲ ਕੀਤੀ ਹੈ। ਡਾਕਟਰ ਧਰਮਵੀਰ ਗਾਂਧੀ ਜਿਹੜੇ ਇਹਨਾਂ ਸਾਰਿਆਂ ਤੋਂ ਜੈਨੂਇਨ ਲੱਗਦੇ ਨੇ, ਉਹਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਬਾਕੀ ਇੱਕ ਹੋਰ ਗਰੁੱਪ ਦੇ ਨਾਲ ਮਿਲ ਕੇ ਪ੍ਰੋਟੈਸਟ ਕੀਤਾ ਔਰ ਉਹਨਾਂ ਨੇ ਕਿਹਾ ਵੀ ਮੈਂ ਰੈਡੀ ਹਾਂ ਰਿਜ਼ਾਈਨ ਕਰਨ ਲਈ ਈਵਨ ਐਮਪੀਸ਼ਿਪ ਤੋਂ, ਪਰ ਦੂਜੇ ਪੰਜਾਬ ਦੇ ਐਮਪੀ ਵੀ ਮੇਰਾ ਸਾਥ ਦੇਣ। ਸੋ ਕੁੱਲ ਮਿਲਾ ਕੇ ਬਾਦਲਕਿਆਂ ਦੀ ਔਰ ਦੂਸਰਿਆਂ ਦੀ ਇਸ ਵੇਲੇ ਵਨ ਅਪਮੈਨਸ਼ਿਪ ਸਾਰਿਆਂ ਤੇ ਚੱਲ ਰਹੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਜਿਹੜੇ ਨੇ ਗੁਨਾਹਗਾਰ ਨੇ। ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ ਕਿ ਇਸ ਹਮਾਮ 'ਚ ਸਭ ਨੰਗੇ ਨੇ। ਇਸ ਇੱਕ ਹੋਰ ਜਿਹੜੀ ਲਿਖਤ ਗੁਰਵਿੰਦਰ ਸਿੰਘ ਜੀ ਦੀ ਹੈ, ਇਹਦੇ ਤੇ ਹੀ ਪਹਿਲਾਂ ਗੁਰਦਿਆਲ ਸਿੰਘ ਹੋਰਾਂ ਨੇ ਲਿਖਿਆ, ਸੌਰੀ let's take some more sleep. I have no problem. It's for others. We wake up when nothing will be remained balanced. Actually, Sikhs are just like diesel engine. When they have a big kick to all, they will start with force and nobody can stop them. Please let them sleep like Kumbhkaran Mahabharat diesel. ਇਸ ਨੂੰ ਕਹਿੰਦੇ ਨੇ ਲੈਫਟ ਹੈਂਡਡ ਜਿਹੜਾ ਹੈ ਉਹ ਸਲੈਪ ਵਿਅੰਗ ਕਿ ਭਾਈ ਕਦੋਂ ਤੱਕ ਸੁੱਤੇ ਰਹੋਗੇ। ਉਹਨਾਂ ਕਹਿੰਦੇ ਤੁਸੀਂ ਡੀਜ਼ਲ ਇੰਜਨ ਹੋ ਕਿ ਵੀ ਹੁਣ ਜਾਗੋ, ਮਤਲਬ ਉਹਨਾਂ ਦਾ ਇਹ ਹੈ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਵੈਰੀ ਇਨਫੋਰਮੇਟਿਵ ਲਿਖਦੇ ਨੇ। ਅਜੈਬ ਸਿੰਘ ਬਹੁਤ ਵਧੀਆ ਜੀ, ਅਨੀਸ ਸੱਤੀ, ਪਰਮਜੀਤ ਸਿੰਘ ਔਸਮ ਵਰਕ, ਖਾਲਿਸਤਾਨ ਜ਼ਿੰਦਾਬਾਦ, ਰਣਜੀਤ ਸਿੰਘ ਸੇਖੋਂ, ਜੋਗਾ ਸਿੰਘ ਭੱਗੂ, ਜੁਗ ਜੁਗ ਜੀਓ ਡਾਕਟਰ ਸਾਹਿਬ, ਤੁਸੀਂ ਵੀ ਜੁਗ ਜੁਗ ਜੀਓ ਸਾਡੇ ਸਾਰੇ ਵੀਰ ਭੈਣ। ਔਰ ਹਰਵਿੰਦਰ ਸਿੰਘ ਧਾਲੀਵਾਲ ਫਤਿਹ ਔਰ ਇੱਕ ਸ਼ਰਾਰਤੀ ਸੱਜਣ ਜਿਹੜਾ ਉਹ ਵਿੱਚ ਵੜਿਆ। ਸੋ ਇਹ ਕੁਦਰਤੀ ਹੁਣ ਜਿੱਥੇ ਸਾਡੇ ਨਾਲ ਜੁੜੇ ਹੋਏ ਪਿਆਰ ਕਰਨ ਵਾਲੇ ਉਹਨਾਂ ਨੂੰ ਜਿਹੜਾ ਇਹ ਸਭ ਚੰਗਾ ਲੱਗਦਾ। ਸੋ ਜ਼ਾਹਰ ਹੈ ਕਿ ਜਿਹੜੀਆਂ ਖੁਫੀਆ ਏਜੰਸੀਆਂ ਔਰ ਉਹਨਾਂ ਦੇ ਜਿਹੜੇ ਟੌਂਟ ਪਟੌਂਟ ਨੇ ਜਿਨ੍ਹਾਂ ਦਾ ਬ੍ਰੈਡ ਬਟਰ ਇਹਦੇ 'ਚੋਂ ਚੱਲਦਾ ਹੈ, ਉਹ ਵੀ ਅੱਜ ਕੱਲ੍ਹ ਤਾਂ ਬੜੇ ਐਕਟਿਵ ਕੀਤੇ ਹੋਏ ਨੇ ਸਾਰੇ ਸੋਸ਼ਲ ਨੈਟਵਰਕਿੰਗ 'ਤੇ। ਸੋ ਇਹਨਾਂ ਦਾ ਵੀ ਸ਼ੁਕਰੀਆ। ਘੱਟੋ ਘੱਟ ਇਹਨਾਂ ਦੇ ਘਰ ਰੋਟੀ ਤਾਂ ਪੱਕਦੀ ਹੋਏਗੀ। ਜਿੱਥੇ ਅਸੀਂ ਫਸਟ ਵਰਲਡ ਵਾਰ ਤੋਂ ਲੈ ਕੇ ਆਰਮਿਸਟਿਸ ਡੇ ਤੋਂ ਲੈ ਕੇ ਅੱਜ ਤੱਕ ਦੀ ਮੈਮੋਰੀਅਲ ਡੇ ਤੱਕ ਗੱਲ ਕੀਤੀ ਹੈ। ਜਾਪਾਨ ਦਾ ਜ਼ਿਕਰ ਦੋਨਾਂ ਪਾਸੇ ਹੀ ਆਇਆ। ਜਾਪਾਨ ਪਹਿਲੇ ਵਰਲਡ ਵਾਰ 'ਚ ਵੀ ਜਿਹੜਾ ਕਿਸੇ ਹੱਦ ਤੱਕ ਬੇਸ਼ੱਕ 19 ਨਹੀਂ ਲੇਕਿਨ ਸੈਕੰਡ ਵਰਲਡ ਵਾਰ ਤਾਂ ਫੁੱਲ ਫਲੈਜਡ ਜਿਹੜਾ ਇਹਨਾਂ ਦਾ ਇੱਕ ਪਾਸੇ ਨਾਜ਼ੀ ਜਰਮਨੀ, ਇੱਕ ਪਾਸੇ ਮੁਸੋਲਿਨੀ ਇਟਲੀ ਦਾ ਔਰ ਤੀਸਰੇ ਪਾਸੇ ਜਾਪਾਨ ਦਾ ਐਂਪਰਰ। ਔਰ ਜੇ ਇੱਧਰ ਜਿਹੜਾ ਜਰਮਨੀ ਹੈ ਉਹ ਯੂਰਪ 'ਚ ਫਰਾਂਸ ਔਰ ਕਿਵੇਂ ਇੱਕ ਵੱਡਾ ਹਿੱਸਾ ਉਹਨੇ ਲੈ ਲਿਆ, ਰਸ਼ੀਆ ਤੱਕ ਪਹੁੰਚ ਗਏ, ਮਾਸਕੋ ਤੱਕ, ਅਤੇ ਇਟਲੀ ਆਪਣੇ ਪਾਸੇ ਉੱਧਰ ਨਾਲ ਲੱਗਾ ਹੋਇਆ ਸੀ। ਅਤੇ ਜਾਪਾਨ ਜਿਹਨੇ ਪਰਲ ਹਾਰਬਰ 'ਤੇ ਹਮਲਾ ਕੀਤਾ, ਜਿਨ੍ਹਾਂ ਦੀ ਹਵਾਈ ਫੋਰਸ ਨੇ ਤਬਾਹ ਕੀਤਾ। ਫਿਲੀਪੀਨਸ 'ਚ ਇੱਕ ਪੋਸਟ ਦੇ ਉੱਤੇ ਅਮਰੀਕਾ ਔਰ ਜਾਪਾਨ, ਔਰ ਇੱਧਰ ਉਹ ਵੱਧ ਕੇ ਜਿਹੜਾ ਉਹਨਾਂ ਨੇ ਜਾ ਕੇ ਕਿਵੇਂ ਸਿੰਗਾਪੁਰ ਲੈ ਲਿਆ, ਫਿਰ ਬਰਮਾ ਲੈ ਲਿਆ ਔਰ ਈਵਨ ਬਰਮਾ ਕ੍ਰਾਸ ਕਰਕੇ ਕਲਕੱਤੇ ਦੇ ਉੱਤੇ ਵੀ ਬੰਬ ਪੈਂਦੇ ਸੀ। ਉਹੀ ਪੀਰੀਅਡ ਸੀ ਆਜ਼ਾਦ ਹਿੰਦ ਫੌਜ ਔਰ ਸੁਭਾਸ਼ ਚੰਦਰ ਬੋਸ, ਜਨਰਲ ਮੋਹਨ ਸਿੰਘ ਕਿਵੇਂ 70-80 ਹਜ਼ਾਰ ਪ੍ਰਿਜ਼ਨਰਸ ਆਫ ਵਾਰ ਜਿਹੜੇ ਦੇਸੀ ਫੌਜ ਦੇ ਸੀ ਉਹ ਜਾਪਾਨ ਨੇ ਸਿੰਗਾਪੁਰ ਦੇ ਵਿੱਚ ਲਏ। ਉਹ ਇੱਕ ਵੱਖਰੀ ਕਹਾਣੀ ਹੈ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਉਂ ਹੀ ਉੱਥੇ ਡਿਫੀਟ ਹੋਈ ਜਰਮਨ ਦੀ ਮਾਸਕੋ ਦੇ ਵਿੱਚ, ਔਰ ਜਾਪਾਨੀ ਅਜੇ ਵੀ ਹਥਿਆਰ ਸੁੱਟਣ ਨੂੰ ਤਿਆਰ ਨਹੀਂ ਸੀ। ਔਰ ਇਹ ਇੱਕ ਡਿਬੇਟ ਹੈ ਕਿ ਕੀ
ਐਟਮ ਬੰਬ ਸੁੱਟਣ ਦੇ ਨਾਲ ਜਾਪਾਨ ਫਾਈਨਲੀ ਰਿਟਰੀਟ ਕਰਨ ਤੇ ਜਾਂ ਸਰੈਂਡਰ ਕਰਨ ਤੇ ਮਜਬੂਰ ਹੋਇਆ ਹੈ ਜਾਂ ਆਲਰੇਡੀ ਉਹਨਾਂ ਨੂੰ ਸਬਕ ਸਿਖਾਉਣ ਲਈ ਸੀ। ਕਈ ਇਹ ਵੀ ਕਹਿੰਦੇ ਨੇ ਜੀ ਬੰਬ ਜਰਮਨ ਤਾਂ ਨਾ ਸੁੱਟੇ, ਇਹ ਓਰੀਐਂਟਲਸ ਦੇ ਕਿਉਂ ਸੁੱਟੇ, ਚਲੋ ਅਸੀਂ ਇਸ ਡਿਬੇਟ 'ਚ ਨਹੀਂ ਜਾਂਦੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਤੱਕ ਜਦੋਂ ਦੀ ਇਹ ਐਟੋਮਿਕ ਐਨਰਜੀ ਪਾਵਰ ਦੇ ਰੂਪ ਦੇ ਵਿੱਚ ਬੰਬ ਰੂਪ 'ਚ ਪਹਿਲਾਂ ਅਮਰੀਕਾ ਦੇ ਕੋਲ ਸੀ ਐਟਮ ਬੰਬ, ਫਿਰ ਹੁਣ ਰਿਫਾਈਨ ਹੁੰਦੇ ਹੋ ਤਾਂ ਕਰੂਡ ਟਾਈਪ ਦੇ ਬੰਬ ਸੀ ਜਿਹੜੇ ਅਮਰੀਕਾ ਨੇ ਹੀਰੋਸ਼ੀਮਾ ਨਾਗਾਸਾਕੀ ਤੇ ਸੁੱਟੇ, ਪਰ ਕਿੰਨੀ ਤਬਾਹੀ ਮਚਾਈ ਇਹ ਆਪਣੇ ਆਪ ਦੇ ਵਿੱਚ ਅੱਜ ਵੀ ਉਸ ਵੇਰਵੇ ਨੂੰ ਜੋ ਤੁਸੀਂ ਦੇਖਦੇ ਹੋ ਤੇ ਫਿਰ ਇੱਕ ਕੰਬਣੀ ਛੱਡਣ ਵਾਲੀ ਗੱਲ ਹੁੰਦੀ ਹੈ। ਔਰ ਫਿਰ ਇਹੀ ਜਾਪਾਨ ਹੈ ਜਿਹਦੇ 'ਚ ਜਦੋਂ ਕਿ ਸੁਨਾਮੀ ਪਿੱਛੇ ਜੇ ਆਇਆ ਔਰ 2011 ਦੇ ਵਿੱਚ ਫੁਕੂਸ਼ੀਮਾ ਜਿੱਥੇ ਕਿ ਉਹਨਾਂ ਦਾ ਨਿਊਕਲੀਅਰ ਪਲਾਂਟ ਸੀ ਉਸ ਦੇ ਵਿੱਚ ਉਹ ਵੜ ਗਿਆ, ਪਾਣੀ ਵੀ ਲੀਕੇਜ ਹੋਈ, ਉੱਥੇ ਵੀ ਨੁਕਸਾਨ ਹੋਇਆ। ਔਰ ਜਦੋਂ ਅਸੀਂ ਦੁਨੀਆ ਦੇ ਵਿੱਚ ਨਿਊਕਲੀਅਰ ਟੈਕਨੋਲੋਜੀ ਐਟਮ ਬੰਬ ਵੱਧਦਾ ਹੈ ਨਿਊਕਲੀਅਰ ਔਰ ਉਹਦੀ ਵੀ ਅੱਗੇ ਹੁਣ ਤਾਂ ਕਰੂਡ ਬੰਬਸ ਨਾਲੋਂ ਮਿਸਲਸ ਬਣ ਗਈਆਂ, ਡਿਲੀਵਰੀ ਸਿਸਟਮ ਹੈ, ਹੁਣ ਤੁਹਾਨੂੰ ਜਹਾਜ਼ ਭੇਜ ਕੇ ਬੰਬ ਸੁੱਟਣ ਦੀ ਲੋੜ ਨਹੀਂ ਹੈ, ਨਿਊਕਲੀਅਰ ਹੈਡਸ ਨੇ ਤੁਸੀਂ ਫਿੱਟ ਕਰਦੇ ਹੋ ਔਰ ਆਪਣੇ ਦੇਸ਼ 'ਚੋਂ ਬਹਿ ਕੇ ਔਰ ਮਿਸਾਈਲਸ ਦੀ ਰੇਂਜ 800 ਤੋਂ ਸ਼ੁਰੂ ਹੋ ਕੇ 3000 4000 ਮੀਲ ਤੱਕ ਈਵਨ ਅਕ੍ਰੋਸ ਦਾ ਕੰਟੀਨੈਂਟਸ ਵੀ ਪਹੁੰਚ ਗਈ। ਔਰ ਮੈਂ ਸਮਝਦਾ ਹਾਂ ਵੀ ਕੁਝ ਚੀਜ਼ਾਂ ਜਿਨ੍ਹਾਂ 'ਚ ਜਦੋਂ ਭਾਵੇਂ ਔਰ ਅੱਜ ਵੀ ਜਾਪਾਨ ਕੋਈ ਇੰਡੀਪੈਂਡੈਂਟ ਮੁਲਕ ਨਹੀਂ ਹੈ ਉਸ ਲਿਹਾਜ਼ ਨਾਲ 50,000 ਤੋਂ ਜ਼ਿਆਦਾ ਅਮਰੀਕੀ ਫੌਜ ਉੱਥੇ ਬੈਠੀ ਹੋਈ ਹੈ ਔਰ ਉਸ ਤੋਂ ਬਾਅਦ ਕਿਵੇਂ ਵਾਰ ਕ੍ਰਿਮੀਨਲ ਬਣੇ, ਕਿਵੇਂ ਟਰਾਇਲ ਹੋਇਆ, ਹਾਲਾਂ ਇੱਕੋ ਹੀ ਕੰਸੈਸ਼ਨ ਜਿਹੜਾ ਜਾਪਾਨੀਆਂ ਨੇ ਲਿਆ ਕਿ ਜੀ ਸਾਡੇ ਐਂਪਰਰ ਤੇ ਟਰਾਇਲ ਨਾ ਚੱਲੇ। ਲੇਕਿਨ ਇੱਕ ਗੱਲ ਦੀ ਐਕਸਪੈਕਟੇਸ਼ਨ ਸੀ ਕਿ ਜਦੋਂ ਕੋਈ ਕਿਸੇ ਚੀਜ਼ ਦਾ ਪੀੜਤ ਹੁੰਦਾ ਹੈ, ਵਿਕਟਮ ਹੁੰਦਾ ਹੈ, ਤੇ ਫਿਰ ਉਹਦਾ ਝੰਡਾ ਚੁੱਕਦਾ ਹੈ ਕਿ ਵੀ ਅਸੀਂ ਕਿਸੇ ਹੋਰ ਨੂੰ ਨਹੀਂ ਹੋਣ ਦੇਣਾ। ਔਰ ਕਿਉਂਕਿ ਐਟਮ ਬੰਬ ਸਿਰਫ ਤੇ ਸਿਰਫ ਜਾਪਾਨੀਆਂ ਦੇ ਖਿਲਾਫ ਹੀ ਅੱਜ ਤੱਕ ਹਿਊਮਨ ਹਿਸਟਰੀ 'ਚ ਵਰਤਿਆ ਗਿਆ, ਇਸ ਗੱਲ ਦੀ ਆਸ ਸੀ ਕਿ ਜਾਪਾਨ ਇਸ ਦਾ ਝੰਡਾ ਬਰਦਾਰ ਰਹੇਗਾ। ਕਾਫੀ ਸਾਲ ਰਿਹਾ ਜਦੋਂ 1998 'ਚ ਭਾਰਤ ਔਰ ਪਾਕਿਸਤਾਨ ਦੋਨਾਂ ਨੇ ਹੀ ਨਿਊਕਲੀਅਰ ਧਮਾਕੇ ਕੀਤੇ, ਪਹਿਲਾਂ ਭਾਰਤ ਨੇ ਕੀਤੇ, ਆਲਮੋਸਟ 2 ਹਫ਼ਤੇ ਬਾਅਦ ਪਾਕਿਸਤਾਨ ਨੇ ਕੀਤੇ ਤੇ ਜਾਪਾਨ ਜਿਹੜਾ ਕਾਫੀ ਫਾਈਨੈਂਸ਼ੀਅਲ ਏਡ ਇੰਡੀਆ ਪਾਕਿਸਤਾਨ ਨੂੰ ਦਿੰਦਾ ਉਹਨੇ ਬੰਦ ਕਰ ਦਿੱਤੀ ਸੀ। ਲੇਕਿਨ ਹੁਣ ਕਿਵੇਂ ਅਮਰੀਕਾ ਜਿਹੜਾ ਕਿ ਗੇਮ ਚੇਂਜਰ ਹੈ, ਕਿਉਂਕਿ ਜਾਪਾਨ ਹੋਏ ਜਾਂ ਜਿੱਥੇ ਇਹਨਾਂ ਦੀਆਂ ਹੋਰ ਫੋਰਸਿਸ ਜਿਹੜੀਆਂ ਇਹਨਾਂ ਦੀਆਂ ਅੱਜ ਵੀ ਕਾਲੋਨੀਜ਼ ਬਣੀਆਂ ਹੋਈਆਂ ਨੇ, ਉਹਨਾਂ ਦੀ ਫੋਰਨ ਪਾਲਿਸੀ ਆਲਮੋਸਟ ਅਮਰੀਕਾ ਹੀ ਡਿਸਾਈਡ ਕਰਦਾ। ਜਾਪਾਨ ਆਪਣੀ ਫੌਜ ਜਿਹੜੀ ਉਹ ਨਹੀਂ ਰੱਖ ਸਕਦਾ ਕਿਉਂਕਿ ਔਰ ਇਹੀ ਕਾਰਨ ਹੈ ਕਿ ਜਦੋਂ ਜਾਪਾਨ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਉੱਥੇ ਫਲਾਣੀ ਥਾਂ ਫੌਜ ਭੇਜੋ, ਉਹਨੇ ਕਿਹਾ ਜੀ ਤੁਹਾਡਾ ਹੀ ਕਿਹਾ ਹੋਇਆ ਵੀ ਅਸੀਂ ਫੌਜ ਨਹੀਂ ਰੱਖਣੀ, ਉਹ ਕੋਈ ਨਿਊਕਲੀਅਰ ਬਣਾ ਨਹੀਂ ਸਕਦਾ, ਹਾਲਾਂ ਉਹਨਾਂ ਕੋਲ ਕੈਪੇਬਿਲਿਟੀ ਸਭ ਕੁਝ ਹੈ। ਇਹਨਾਂ ਸਾਰੇ 70 ਸਾਲਾਂ 'ਚ ਉਹਨਾਂ ਨੇ ਆਪਣੀ ਇਕਨੋਮੀ ਇੰਪਰੂਵ ਕੀਤੀ। ਪਰ ਹੁਣ ਅਗੇਨ ਕਿਉਂਕਿ ਨਵੇਂ ਸੈਂਟਰ ਉੱਭਰੇ, ਚਾਈਨਾ ਜਿਹੜਾ ਹੈ ਇੱਕ ਮਿਲਟਰੀ ਔਰ ਇਕਨੋਮਿਕਲ ਪਾਵਰ ਦੇ ਤੌਰ ਤੇ ਉੱਭਰੇ ਔਰ ਚਾਈਨਾ ਨੂੰ ਘੇਰਨ ਦੇ ਲਈ ਫਿਰ ਅਮਰੀਕਾ ਨੇ ਜਿਸ ਤਰੀਕੇ ਦੇ ਨਾਲ ਸਾਊਥ ਕੋਰੀਆ, ਜਾਪਾਨ, ਵੀਅਤਨਾਮ, ਫਿਲੀਪੀਨ ਤੋਂ ਨਿਕਲ ਗਿਆ ਅਮਰੀਕਾ ਦੇ ਆਰਬਿਟ 'ਚੋਂ, ਆਸਟ੍ਰੇਲੀਆ ਔਰ ਫਾਈਨਲੀ ਇਹ ਸਾਰੇ ਦੇ ਵਿੱਚ ਜਿਹੜਾ ਜੰਪ ਕੀਤਾ ਉਹ ਹੈ ਇੰਡੀਆ। ਔਰ ਉਹਨਾਂ ਨੂੰ ਜਿਵੇਂ ਬਿਲਟ ਕੀਤਾ ਕਿ ਚਾਈਨਾ ਨੂੰ ਸਾਊਥ ਚਾਈਨਾ ਸੀ 'ਚ ਘੇਰਨਾ। ਔਰ ਇਸ ਸਭ 'ਚੋਂ ਕਿਉਂਕਿ ਇੰਡੀਆ ਜਿਸ ਦੀ ਨੌਨ ਅਲਾਈਨਮੈਂਟ ਦੀ ਨੀਤੀ ਲੰਬਾ ਵਕਤ ਰਹੀ, ਹੁਣ ਖੁੱਲ੍ਹ ਕੇ ਹੀ ਅਮਰੀਕਾ ਦਾ ਇੱਕ ਪ੍ਰੋਟੇਜੇ ਬਣ ਗਿਆ, ਆਪਣੇ ਨੇਵਲ ਔਰ 에ਅਰ ਫੋਰਸ ਬੇਸ ਵੀ ਉਹਨਾਂ ਦੇ ਲਈ ਖੋਲ੍ਹ ਦਿੱਤੇ ਨੇ। ਸੋ ਜ਼ਾਹਰ ਹੈ ਵੀ ਅਮਰੀਕਾ ਨੇ ਹੀ ਜਾਪਾਨ ਨੂੰ ਪ੍ਰੈਸ਼ਰਾਈਜ਼, ਕਿਉਂਕਿ 2008 ਦੇ ਵਿੱਚ ਪ੍ਰੈਜ਼ੀਡੈਂਟ ਬੁਸ਼ ਦੇ ਜ਼ਮਾਨੇ 'ਚ ਇੰਡੀਆ ਦੇ ਨਾਲ ਨਿਊਕਲੀਅਰ ਡੀਲ ਸਾਈਨ ਕੀਤੀ ਸੀ ਅਮਰੀਕਾ ਨੇ। ਔਰ ਇਹਦੇ ਬਾਵਜੂਦ ਕਿ ਨਾ ਹੀ ਇੰਡੀਆ ਨੇ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਦਸਤਖਤ ਕੀਤੇ ਨੇ, ਨਿਊਕਲੀਅਰ ਨਿਸ਼ੇਧ ਸੰਧੀ ਤੇ, ਨਾ ਹੀ ਇੰਡੀਆ ਨੇ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਤੇ ਦਸਤਖਤ ਕੀਤੇ ਨੇ ਕਿ ਭਾਈ ਅੱਗੋਂ ਕੋਈ ਟੈਸਟ ਨਹੀਂ ਕਰਨਗੇ। ਔਰ ਇਸ ਦੇ ਉਲਟ ਜਦੋਂ ਪ੍ਰੈਜ਼ੀਡੈਂਟ, ਕਿਉਂਕਿ ਮੈਂ ਇਸ ਦੇ ਲਈ ਇਹ ਭੂਮਿਕਾ ਇਸ ਲਈ ਦਿੱਤੀ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਜਾਪਾਨ ਦੇ ਦੌਰੇ ਤੇ ਨੇ ਔਰ ਅੱਜ ਦੀਆਂ ਜਿਹੜੀਆਂ ਪ੍ਰਮੁੱਖ ਖਬਰਾਂ 'ਚੋਂ ਹੈ ਕਿ ਜਾਪਾਨ ਮੇਕਸ ਐਕਸੈਪਸ਼ਨ, ਸਾਈਨਸ ਹਿਸਟੋਰਿਕ ਸਿਵਲ ਨਿਊਕਲੀਅਰ ਡੀਲ ਵਿਦ ਇੰਡੀਆ। ਸੋ ਇਹ ਜ਼ਾਹਰ ਹੈ ਕਿ ਜਦੋਂ ਅਜੇ ਮੋਦੀ ਉੱਥੇ ਸੀ ਔਰ ਜਿਹੜਾ ਕਿਉਂਕਿ ਇੱਕ ਤਾਂ ਨੋ ਫਿਊਚਰ ਟੈਸਟ ਤੁਹਾਡੀ ਟ੍ਰੀਟੀ ਹੁੰਦੀ ਹੈ, ਇੱਕ ਈਵਨ ਜਿਹੜੀਆਂ ਸੈਂਸੀਬਲ ਨਿਊਕਲੀਅਰ ਪਾਵਰਸ ਨੇ ਜਿਹੜੀਆਂ 5 ਆਪਣੇ ਆਪ ਨੂੰ ਕਹਿੰਦੀਆਂ ਨੇ, ਉਹਨਾਂ ਨੇ ਨੋ ਫਸਟ ਯੂਜ਼ ਵੀ ਸਾਈਨ ਕੀਤਾ ਕਿ ਵੀ ਅਸੀਂ ਨਿਊਕਲੀਅਰ ਹਥਿਆਰ ਪਹਿਲਾਂ ਨਹੀਂ ਯੂਜ਼ ਕਰਾਂਗੇ। ਔਰ ਨਾ ਸਿਰਫ ਕਿ ਇੰਡੀਆ ਨੇ NPT ਤੇ ਦਸਤਖਤ ਨਹੀਂ ਕੀਤੇ, ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਤੇ ਨਹੀਂ ਕੀਤੇ। ਮਨੋਹਰ ਪਾਰੇਕਰ ਡਿਫੈਂਸ ਮਿਨਿਸਟਰ 2 ਦਿਨ ਪਹਿਲਾਂ ਕਹਿ ਰਿਹਾ ਸੀ ਇੰਡੀਆ ਔਰ ਪਾਕਿਸਤਾਨ, ਕਿਉਂਕਿ ਉਹਨਾਂ ਦਾ ਕਿਸ ਕਿਸਮ ਦਾ ਕਨਫਲਿਕਟ, 4 ਲੜਾਈਆਂ ਹੋਈਆਂ ਨੇ, ਦੋਨੋਂ ਨਿਊਕਲੀਅਰ ਨੇ, ਉਹਨੇ ਕਿਹਾ ਜੀ ਇੰਡੀਆ ਵੋਂਟ ਬੀ
ਸਿਗਨੇਟਰੀ ਟੂ ਨੋ ਫਸਟ ਯੂਜ਼, ਅਸੀਂ ਕਿਉਂ ਕਰੀਏ? ਸੋ ਜ਼ਾਹਰ ਹੈ ਕਿ ਇਸ ਸਭ ਦੇ ਬਾਵਜੂਦ ਜੇ ਜਾਪਾਨ ਨੇ ਫਾਈਨਲੀ ਜਿਸ ਕਿਸਮ ਦੀ ਡੀਲ 2008 ਦੇ ਵਿੱਚ ਬੁਸ਼ ਨੇ ਇੰਡੀਆ ਦੇ ਨਾਲ ਸਾਈਨ ਕੀਤੀ ਸੀ, ਜਾਪਾਨ ਨੇ ਵੀ ਕੀਤੀ ਹੈ। ਔਰ ਜਾਪਾਨ ਜਿਹੜਾ ਹੈ, ਔਰ ਇਹਦੀ ਬਿਗਨਿੰਗ ਹੀ ਹੈ ਖਬਰ ਦੀ ਕਿ ਸ਼ੈਡਿੰਗ ਇਟਸ ਰਿਜ਼ਰਵੇਸ਼ਨਸ, ਜਾਪਾਨ ਔਨ ਫਰਾਈਡੇ ਮੇਡ ਐਨ ਐਕਸੈਪਸ਼ਨ to sign a landmark civil nuclear deal with India, opening the door for export of its atomic technology and reactors after adding features like safety and security, keeping in mind sensitivities to the issues. So ਹੁਣ ਜ਼ਾਹਰ ਹੈ ਕਿ ਐਟੋਮਿਕ ਟੈਕਨੋਲੋਜੀ, ਨਿਊਕਲੀਅਰ ਦੂਜਾ ਤੀਜਾ ਜਿਹੜਾ ਉਹ ਉਹਨਾਂ ਨੇ ਉਵੇਂ ਹੀ ਹਾਲਾਂਕਿ ਜਿਹੜੀ ਅਮਰੀਕਨ ਕੰਪਨੀ ਹੈ ਵੀ ਨਿਊਕਲੀਅਰ ਰਿਐਕਟਰ ਬਣਾਉਣੇ ਸੀ ਉੱਥੇ ਜਾ ਕੇ ਓਨਡ ਬਾਈ ਜੈਪਨੀਜ਼ ਹੈ, ਪਰ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਕਿ ਬਈ ਹੁਣ ਇੱਕ ਪਾਸੇ ਤਾਂ ਇਹ ਜਾਪਾਨ, ਔਰ ਦੇਖੋ ਹਿਊਮਨ ਹਿਸਟਰੀ 'ਚ ਜਿਹੜੀ ਕੁਝ ਚੀਜ਼ਾਂ ਨੇ ਇਹਦੇ ਲਈ ਲੇਟਰ ਔਨ ਆਨਸਰੇਬਲ ਬਣਾਇਆ ਜਾਂਦਾ। ਜਾਪਾਨ ਦੀਆਂ ਹੀ ਜਨਰੇਸ਼ਨਸ ਇਸ ਜਾਪਾਨੀ ਐਡਮਿਨਿਸਟ੍ਰੇਸ਼ਨ ਨੂੰ ਪੁੱਛਣਗੀਆਂ ਕਿ ਬਈ ਤੁਸੀਂ ਤਾਂ ਦੁਨੀਆ ਦੇ ਵਿੱਚ ਨਿਊਕਲੀਅਰ ਰਹਿਤ ਸੰਸਾਰ ਦੇ ਲਈ ਜਦੋਜਹਿਦ ਕਰਨ ਵਾਲੇ ਹੋਣੇ ਚਾਹੀਦੇ ਸੀ ਕਿ ਤੁਸੀਂ ਸਫ਼ਰ ਕੀਤਾ, ਤੁਸੀਂ ਲੋਕਾਂ ਨੂੰ ਦੱਸਦੇ, ਔਰ ਤੁਸੀਂ ਉਸ ਮੁਲਕ ਦੇ ਨਾਲ ਹੱਥ ਮਿਲਾਇਆ ਉਹਨਾਂ ਨੂੰ ਜਿਹੜਾ ਬਿਨਾਂ ਕੋਈ ਜਿਹੜੇ ਸਾਈਨ ਕੀਤੇ ਟ੍ਰੀਟੀਜ਼ ਦੇ ਨਿਊਕਲੀਅਰ ਟੈਕਨੋਲੋਜੀ ਦੇਣ ਲਈ ਤਿਆਰ ਹੋ। ਔਰ ਜਿਹੜੀ ਇਸ ਤੋਂ ਵੀ ਫਨੀ ਗੱਲ ਸੀ ਕਿ ਜੀ ਉਹ ਜਿਹੜਾ ਮੋਦੀ ਔਰ ਉਹ ਜਿਹੜਾ ਜਾਪਾਨ ਦਾ ਪ੍ਰਾਈਮ ਮਿਨਿਸਟਰ ਹੈ ਉਹ ਆਪਸ ਦੇ ਵਿੱਚ ਕਰ ਰਹੇ ਨੇ ਟੈਰਰਿਜ਼ਮ ਦੁਨੀਆ 'ਚ ਨਹੀਂ ਹੋ। ਮੈਂ ਕਿਹਾ ਸਭ ਤੋਂ ਵੱਡਾ ਦੁਨੀਆ ਦਾ ਟੈਰਰਿਸਟ ਤੇਰੇ ਨਾਲ ਖੜਾ ਹੈ, ਉਸ ਏਬ ਦੇ ਨਾਲ ਜੈਪਨੀਜ਼ ਮੋਦੀ, ਜਿਹਨੇ 2002 ਚ ਹਜ਼ਾਰਾਂ ਮੁਸਲਮਾਨ ਮਾਰੇ ਨੇ, ਜਿਹਦੀਆਂ ਨੀਤੀਆਂ ਬਿਲਕੁਲ ਨਾਜ਼ੀਆਂ ਵਰਗੀਆਂ ਨੇ। ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਜਾਂ ਤਾਂ ਇਹੀ DNA ਹੈ ਇਹਨਾਂ ਦਾ, ਕਿਉਂਕਿ ਉਹੀ ਜਾਪਾਨ ਕਦੇ ਨਾਜ਼ੀ ਜਰਮਨੀ ਦੇ ਨਾਲ ਵੀ ਰਲਿਆ ਸੀ ਔਰ ਆਪਣੀ ਤਬਾਹੀ ਕਰਵਾਈ, 70 ਸਾਲ ਬਾਅਦ ਵੀ ਆਪਣੀ ਜਿਹੜੀ ਆਜ਼ਾਦੀ ਗਵਾਈ ਹੋਈ ਹੈ, ਤੇ ਅੱਜ ਉਹੀ ਨਾਜ਼ੀ ਜਿਹੜੇ ਨੇ ਇੰਡੀਆ ਦੇ ਵਿੱਚ ਜਿਹੜੇ ਹਿੰਦੂਤਵੀ ਆਏ ਨੇ ਹੁਣ ਉਹਨਾਂ ਦੇ ਨਾਲ ਇਹ ਹੱਥ ਮਿਲਾਉਣ ਨੂੰ ਤਿਆਰ ਨੇ। ਔਰ ਇਹ ਸਾਰਾ ਜਿਹੜਾ ਮੇਰੇ ਲਈ ਇਹ ਸੀ, ਮੈਂ ਕਿਹਾ ਕਿ ਵੀ ਇਹ ਜਿਹੜਾ ਇੱਕ ਟੈਰਰਿਸਟ ਮੋਦੀ ਦੇ ਨਾਲ ਹੱਥ ਮਿਲਾ ਕੇ ਮੋਦੀ ਕਹਿ ਰਿਹਾ ਟੈਰਰਿਜ਼ਮ ਖਤਰਾ, ਕ੍ਰਾਸ ਬਾਰਡਰ ਟੈਰਰਿਜ਼ਮ, ਦੁਨੀਆ ਦੇ ਵਿੱਚ ਇੱਕ ਪੀਸ। ਮੈਂ ਉਹ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਰਮਾਨ ਹੈ ਉਹ ਦੁਹਰਾਉਂਦਾ ਹੁੰਦਾ। ਔਰ ਇਹ ਜਾਪਾਨ ਦੇ ਨਾਲ ਇੱਥੋਂ ਤੱਕ ਪਹੁੰਚਣ ਤੋਂ ਪਹਿਲਾਂ ਆਲਰੇਡੀ ਮਾਲਾਬਾਰ ਦੇ ਵਿੱਚ ਇਹਨਾਂ ਨੇ ਨੇਵਲ ਐਕਸਰਸਾਈਜ਼ਸ ਕੀਤੀਆਂ ਨੇ, ਅਗੇਨ ਚਾਈਨਾ ਦੇ ਜਿਹਨੂੰ ਕਹਿੰਦੇ ਨੇ ਅੱਖ 'ਚ ਉਂਗਲ ਮਾਰਨਾ। ਤੇ ਗੁਰੂ ਨਾਨਕ ਸਾਹਿਬ ਦਾ ਉਹ ਫਰਮਾਨ ਹੀ ਮੈਨੂੰ ਯਾਦ ਆ ਰਿਹਾ ਸੀ ਕਿ ਵੀ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ, ਕਿ ਅੱਜ ਜਿਹੜਾ ਸ਼ੈਤਾਨ ਹੈ ਉਹ ਧਰਮ ਪੁਸਤਕਾਂ ਪੜ੍ਹ ਰਿਹਾ, ਕੁਰਾਨ ਦੀਆਂ ਆਇਤਾਂ ਪੜ੍ਹ ਰਿਹਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਰਿਹਾ, ਉਹ ਧਰਮ ਦਾ ਉਪਦੇਸ਼ ਦੇ ਰਿਹਾ। ਸੋ ਮੈਂ ਸਮਝਦਾ ਵੀ ਇਹ ਜਾਪਾਨ ਦਾ ਐਡਮਿਨਿਸਟ੍ਰੇਸ਼ਨ ਜਵਾਬਦੇਹ ਹੋਏਗਾ ਫਿਊਚਰ ਦੀਆਂ ਜਨਰੇਸ਼ਨਸ ਨੂੰ ਵੀ ਔਰ ਹਿਊਮਨ ਹਿਸਟਰੀ ਨੂੰ ਵੀ। ਔਰ ਉਦੋਂ ਜਦੋਂ ਕਿ ਅੱਜ ਫਸਟ ਵਰਲਡ ਵਾਰ ਦਾ ਐਂਡ ਔਰ ਤਬਾਹੀ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੀ ਗੱਲ ਹੋ ਰਹੀ ਹੈ, ਇੱਕ ਹੋਰ ਤਬਾਹੀ ਦਾ ਜਿਹੜਾ ਝੰਡਾ ਬਰਦਾਰ ਹੈ ਇੰਡੀਆ ਨਾਜ਼ੀ ਲਾਈਕ ਆਈਡੀਓਲੋਜੀ ਦੇ ਉੱਤੇ, ਉਹਨਾਂ ਦੇ ਲਈ ਨਿਊਕਲੀਅਰ ਦਾ ਜਿਹੜਾ ਹੈ ਉਹ ਦਰਵਾਜ਼ਾ ਖੋਲ ਰਹੇ ਨੇ। ਜੀ ਡਾਕਟਰ ਸਾਹਿਬ, ਵਾਟ ਇਜ਼ ਸ਼ੇਮ। ਜੀ ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।